ਕਰਨਾਟਕ ਦੇ ਮੰਤਰੀ ਤੇ ਐਫ.ਆਈ.ਆਰ ਹੋ ਗਈ ਹੈ ਮਿੰਟੂ ਜੀ। ਮਸਲਾ ਕਿਸੇ ਮੌਤ ਨਾਲ ਜਾਂ ਕਿਸੇ ਕਤਲ ਨਾਲ ਜਾ ਜੁੜਦਾ ਹੈ। ਦੋਸ਼ ਗੰਭੀਰ ਨੇ ਦੱਸਦੇ। ਦੇਖੋ ਮਸਲਾ ਕੀ ਹੈ, ਕਰਨਾਟਕ ਦੇ ਮੰਤਰੀ ਬਾਰੇ ਪੁੱਛਿਆ ਨਾ ਤੁਸੀਂ? ਜੀ 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 ਜੀ। ਹਾਂਜੀ, ਉਹ ਐਫ.ਆਈ.ਆਰ ਜਿਹੜੀ ਹੋਈ ਆ, ਉਹ ਦਰਅਸਲ ਕੀ ਹੈ ਕਿ ਦੇਖੋ ਕਿਸੇ ਦੀ ਮਤਲਬ ਕਿ ਇੱਕ ਦੁਖਾਂਤ ਦੀ ਕਹਾਣੀ ਹੈ। ਕਿਸੇ ਨੇ ਸੁਸਾਈਡ ਕੀਤੀ ਹੈ। ਜੀ ਉਹ ਠੇਕੇਦਾਰ ਸੀਗਾ, ਤਾਂ ਠੇਕੇਦਾਰ ਨੇ ਇਹ ਗੱਲ ਜਿਹੜੀ ਹੈ ਉਹ ਲਿਖੀ ਹੈ, ਖੁਦਕੁਸ਼ੀ ਦੇ ਵਿੱਚ ਕਹੀ ਹੈ ਕਿ ਬਈ ਮੇਰਾ ਜਿਹੜਾ ਖੁਦਕੁਸ਼ੀ ਦਾ ਕਾਰਨ ਆ ਉਹ ਇਹ ਹੈ ਕਿ ਇਹ ਜਿਹੜਾ ਮੰਤਰੀ ਸੀਗਾ ਉਹਦੇ ਕੋਲ ਜਿਹੜਾ ਵੀ ਕੋਈ ਮਹਿਕਮਾ ਹੋਏਗਾ ਉਹਦਾ ਕੋਈ ਕੰਮਕਾਰ ਜਿਹੜਾ ਉਹ ਠੇਕੇਦਾਰ ਤੱਕ ਹੋਏਗਾ। ਠੇਕੇਦਾਰ ਨੇ ਕਿਹਾ ਕਿ 40% ਮੈਥੋਂ ਕਮਿਸ਼ਨ ਮੰਗਦਾ ਸੀਗਾ। ਸੋ ਸਿੱਧੇ ਤੌਰ ਤੇ ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਈਸ਼ਵਰप्पा ਹੈ, ਇਹਦਾ ਨਾਮ ਵੇਖੋ, ਈਸ਼ਵਰ ਰੱਪਾ। ਈਸ਼ਵਰ ਕਿਸ ਦਾ ਨਾਮ ਹੈ ਸਭ ਨੂੰ ਪਤਾ ਹੈ ਜੀ। ਕੰਮ ਕਿਹੋ ਜਿਹਾ, ਮੂੰਹ 'ਚ ਸ਼ੇਖ ਫਰੀਦ ਤੇ ਬਗਲ ਦੇ ਵਿੱਚ ਇੱਟਾਂ, ਇਹੋ ਜਿਹੇ ਲੋਕਾਂ ਨੂੰ ਕਹਿੰਦੇ ਆ। KS ਈਸ਼ਵਰप्पा ਇਹਦਾ ਨਾਮ ਹੈ। ਇਹਦੇ ਤੇ ਐਫ.ਆਈ.ਆਰ ਹੋ ਗਈ ਆ ਕਿਉਂਕਿ ਜਿਹੜਾ ਕੰਟਰੈਕਟਰ ਸੀਗਾ, ਜਿਹੜਾ ਠੇਕੇਦਾਰ ਸੀਗਾ, ਉਹਦਾ ਇਹੀ ਦੋਸ਼ ਸੀਗਾ ਕਿ ਭਾਈ ਇਹਨੇ 40% ਕਮਿਸ਼ਨ ਵਾਸਤੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੇ ਮੈਂ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਵਾਂ। ਇਹ ਮਸਲਾ ਜਿਹੜਾ ਕਰਨਾਟਕ ਦੀ ਰਾਜਨੀਤੀ ਦੇ ਵਿੱਚ ਬਹੁਤ ਇਸ ਵੇਲੇ ਕਹਿ ਲਈਏ ਕਿ ਬੜਾ ਭਖਿਆ ਹੋਇਆ ਹੈ। ਪਰ ਹੋਏਗਾ ਕੀ, ਵੱਡਾ ਸਵਾਲ ਤੇ ਇਹ ਆ। ਪਰਚਾ ਤੇ ਦਰਜ ਹੋ ਜਾਂਦਾ, ਪਰਚਾ ਤੇ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਵੀ ਦਰਜ ਹੋਇਆ ਵਾ। ਰੌਲਾ ਕੀ ਹੈ ਕਿ ਇੱਥੇ ਇੱਕ 7 ਵਾਰ ਦਾ ਮੈਂਬਰ ਪਾਰਲੀਮੈਂਟ, 7 ਵਾਰ ਦਾ ਮੈਂਬਰ ਪਾਰਲੀਮੈਂਟ ਖੁਦਕੁਸ਼ੀ ਕਰ ਗਿਆ ਸੀ ਜੀ। ਤਾਂ ਉਹਦੀ ਖੁਦਕੁਸ਼ੀ ਦਾ ਸਾਰਾ ਜਿਹੜਾ ਕਹਿ ਲਓ ਕਿ ਠੀਕਰਾ ਉਹ ਨਰਿੰਦਰ ਮੋਦੀ ਜੀ ਦੇ ਖਾਸ ਐਡਮਿਨਿਸਟ੍ਰੇਟਰ ਤੇ ਟੁੱਟਿਆ ਸੀ। ਸਾਰਾ ਠੀਕਰਾ ਉਹਦੇ ਤੇ ਫੁੱਟਿਆ ਸੀ। ਉਹਨੇ ਸਾਰੇ ਦੋਸ਼ ਉਹਦੇ ਤੇ ਲਾਏ ਸਨ। ਸੰਸਦ ਦੇ ਵਿੱਚ ਖਲੋ ਕੇ ਉਹ ਬੰਦਾ ਪਿੱਟਿਆ ਸੀ ਕਿਉਂਕਿ ਮੈਂਬਰ ਪਾਰਲੀਮੈਂਟ ਜੀ, ਦਾਦਰਾ ਦਾ ਡੇਲਕਰ ਉਹਦਾ ਨਾਮ ਸੀਗਾ। ਤਾਂ ਅੱਜ ਤੱਕ ਕੀ ਬਣਿਆ? ਕੁਛ ਵੀ ਨਹੀਂ ਬਣਿਆ। ਉਹਦੇ ਪਰਿਵਾਰ ਨੇ ਕੋਰਟ ਕਚਹਿਰੀਆਂ ਤੱਕ ਪਹੁੰਚ ਕੀਤੀ, ਕੱਖ ਨਹੀਂ ਬਣਿਆ। ਸੋ ਗੱਲ ਇਹ ਹੈ ਕਿ ਲਖੀਮਪੁਰ ਵਾਲੇ ਮਾਮਲੇ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਜਿਹੜਾ ਗ੍ਰਹਿ ਰਾਜ ਮੰਤਰੀ ਸੀਗਾ ਉਹ ਕਿਸ ਤਰ੍ਹਾਂ ਬਚਾ ਲਿਆ ਗਿਆ, ਕਿਉਂਕਿ ਵੋਟਾਂ ਤੋਂ ਪਹਿਲਾਂ ਉਹ ਬ੍ਰਾਹਮਣ ਚਿਹਰਾ ਜਿਹੜਾ ਆ ਉਹਨੂੰ ਨਹੀਂ ਹਟਾਇਆ ਜਾ ਸਕਦਾ ਸੀ। ਤਾਂ ਰਾਜਨੀਤੀ ਜਿਹੜੀ ਆ ਉਹ ਆਪਣੇ ਮਫਾਦਾਂ ਨੂੰ ਸਿੱਧਿਆਂ ਕਰਨ ਵਾਸਤੇ ਕਾਨੂੰਨ ਨੂੰ ਟੇਢਿਆਂ ਕਰ ਲੈਂਦੀ ਆ, ਕਈ ਵਾਰ ਗੋਡਿਆਂ ਪਰਨੇ ਕਰ ਲੈਂਦੀ ਆ। ਸੋ ਇਸ ਕਰਕੇ ਠੀਕ ਹੈ, ਐਫ.ਆਈ.ਆਰ ਹੋ ਗਈ ਆ, ਉੱਥੇ ਰਾਜਨੀਤਿਕ ਵਾਹ ਵਵੇਲਾ ਵੀ ਇਸ ਵੇਲੇ ਚੱਲਦਾ ਪਿਆ ਵਾ, ਪਰ ਕੀ ਨਿਆਂ ਮਿਲੇਗਾ? ਇੱਥੇ ਪੰਜਾਬ ਦੇ ਵਿੱਚ ਬਾਅਦ ਚੋਂ ਮੰਤਰੀ ਵੀ ਬਣਿਆ, ਬੜਬੋਲਾ ਆਦਮੀ ਆ, ਹੁਣ ਫਿਰ ਮਸੀ ਕੀ ਜਿੱਤਿਆ। ਉਹਦੇ ਸਿਰ ਚੜ ਕੇ ਇਸੇ ਤਰ੍ਹਾਂ ਹੀ ਇੱਕ ਠੇਕੇਦਾਰ ਮਰਿਆ ਸੀਗਾ, ਉਹਦੇ ਸਾਲੇ ਦਾ, ਤੇ ਉਹਦਾ ਨਾਮ ਲੈ ਕੇ ਸਾਰਾ ਪਰਿਵਾਰ ਫਨਾਹ ਹੋ ਗਿਆ। ਉਹਦਾ ਕੀ ਬਣਿਆ ਸੀ ਜੀ? ਕੀ ਬਣਿਆ ਸੀ ਉਹਦਾ? ਆਪਣੇ ਆਪ ਨੂੰ ਉਹ ਇੱਕ ਠੋਕ ਕੇ ਕਹਿੰਦਾ ਮੈਂ ਇਮਾਨਦਾਰ ਆ, ਮੈਂ ਬਾਦਲਾਂ ਦੀ ਮੰਜੀ ਠੋਕਤੀ, ਮੈਂ ਇਹ ਕਰ ਦਿੱਤਾ, ਹੁਣ ਪ੍ਰਧਾਨ ਬਣਿਆ ਫਿਰਦਾ। ਪਰ ਉਹ ਪਰਿਵਾਰ ਜਿਹੜਾ ਖਤਮ ਹੋਇਆ ਤਾਂ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਉਹਦਾ ਉਸ ਮਾਮਲੇ ਦਾ ਕੀ ਬਣਿਆ ਜੀ। ਕਿਸੇ ਨੇ ਪੁੱਛਿਆ ਹੀ ਨਹੀਂ ਹੈ, ਕੋਈ ਗੱਲ ਹੀ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਕਈ ਮਾਮਲੇ ਤੁਹਾਨੂੰ ਇੰਡੀਆ ਦੀ ਰਾਜਨੀਤੀ 'ਚ ਮਿਲਣਗੇ ਜਿੱਥੇ ਐ ਸਿਰ ਚੜ ਕੇ ਲੋਕ ਮਰਦੇ ਨੇ ਇਹਨਾਂ ਲੀਡਰਾਂ ਦੇ, ਜਿੱਥੇ ਐਕਸਪੋਜ਼ ਹੋ ਜਾਂਦਾ ਬਿਲਕੁਲ ਨੈਕਸਸ ਕਿ ਕਿਸ ਤਰ੍ਹਾਂ ਠੇਕੇਦਾਰਾਂ ਨੂੰ ਦਬਾਅ ਹੇਠ ਲਿਆਂਦਾ ਜਾਂਦਾ। ਅਸੀਂ ਕਹਿੰਦੇ ਸੜਕ ਨਹੀਂ ਠੀਕ ਬਣਦੀ, ਸੜਕ ਸਿਰ ਜਾਂਦਿਆਂ ਦਾ ਠੀਕ ਬਣੇਗੀ। ਸੜਕ ਬਣਾਉਣ ਵਾਲੇ ਦੇ ਸਿਰ ਤੇ ਜਲਾਦ ਬੈਠੇ ਨੇ, ਜ਼ਾਲਮ ਬੈਠੇ ਨੇ ਜੀ। ਜੇ ਉਹ ਨਹੀਂ ਹੇਰਾਫੇਰੀ ਕਰੇਗਾ, ਜੇ ਉਹਨਾਂ ਦੀ ਝੋਲੀ ਨਹੀਂ ਭਰੇਗਾ ਤੇ ਐਸਾ ਉਲਝਾਉਣਗੇ ਸੜਕ ਬਣਾਉਣ ਦੀ ਥਾਂ ਤੇ ਉਹ ਆਪਣੀ ਕਬਰ ਬਣਾ ਬੈਠੇ ਜੀ। ਸੋ ਨਿਜ਼ਾਮ ਐਸਾ ਹੈ, ਨਿਜ਼ਾਮ ਦੇ ਕਰਤਾ ਧਰਤਾ ਐਸੇ ਨੇ। ਤੋ ਇਹਦੇ ਵਿੱਚ ਠੀਕ ਹੈ, ਐਫ.ਆਈ.ਆਰ ਜ਼ਰੂਰ ਦਰਜ ਹੋਗੀ। ਜਦੋਂ ਨਿਆਂ ਹੋਏਗਾ ਫਿਰ ਅਸੀਂ ਤਾੜੀ ਵੀ ਮਾਰਾਂਗੇ ਕਿ ਠੀਕ ਆ, ਪਰ ਨਿਆਂ ਦੀ ਜ਼ੰਜੀਰ ਬਹੁਤ ਭਾਰੀ ਆ, ਹਿਲਾਉਣੀ ਬਹੁਤ ਮੁਸ਼ਕਿਲ ਹੈ ਇਸ ਦੇਸ਼